US congressman challenges Biden administration's decision to investigate Gautam Adani। ਤੁਸੀਂ ਕੀ ਕੰਮ ਫੜਿਆ ਅਡਾਨੀ ਜਿਹਨੇ ਅਮਰੀਕਾ 'ਚ $10 ਬਿਲੀਅਨ ਇਨਵੈਸਟ ਕਰਨਾ ਹੈ, ਜਿਹਦੇ ਥੱਲੇ ਹਜ਼ਾਰਾਂ ਅਮਰੀਕਨਾਂ ਨੂੰ ਜੌਬ ਮਿਲੇਗੀ, ਔਰ ਇਹ ਹੈ ਵੀ ਤੁਸੀਂ ਉਹਨੂੰ ਇਸ ਕਿਸਮ ਦੇ ਕੇਸ 'ਚ ਉਲਝਾਇਆ ਹੋਇਆ ਹੈ, ਇੰਡੀਆ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਪ੍ਰਭਾਵਿਤ ਹੋਏਗੀ। ਕੇਸ ਦੇ ਥੱਲੇ ਅਮਰੀਕਾ ਦਾ ਕੀ ਇੰਟਰਸਟ ਹੈ? ਉਹਨਾਂ ਇਹ ਕਿਹਾ ਕਿ ਜਿੱਦਾਂ ਡਿਪਾਰਟਮੈਂਟ ਆਫ ਜਸਟਿਸ ਸ਼ੁੱਡ ਫੋਕਸ on punishing bad actors at home rather than chasing rumors abroad। ਇਹ ਜਿਹੜੇ ਅਡਾਨੀ ਕੇਸ ਦੇ ਵਿੱਚ ਐਲੀਗੇਸ਼ਨ ਨੇ ਜੇ ਸੱਚ ਵੀ ਸਾਬਤ ਹੋਣ ਫਿਰ ਵੀ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਵੀ ਇਹ ਬ੍ਰਾਈਬਸ ਦਿੱਤੀਆਂ ਗਈਆਂ। ਉਹ ਤਾਂ ਇੰਡੀਅਨ ਸਟੇਟ ਗਵਰਨਮੈਂਟ ਆਫੀਸ਼ੀਅਲਸ ਨੂੰ ਦਿੱਤੀਆਂ, ਅਮਰੀਕਾ ਨੂੰ ਇਹਦੇ ਨਾਲ ਕੀ ਫਰਕ ਪੈਂਦਾ? ਇਹਨਾਂ ਨੇ ਇੰਡੀਅਨਸ ਨੇ ਸਮਾਰਟਲੀ ਜਿੱਥੇ ਖੁਦ ਪਹਿਲਾਂ ਜਾਰਜ ਸੋਰਸ ਨੂੰ ਬਲੇਮ ਕੀਤਾ, ਇਹ ਕਾਂਗਰਸਮੈਨ ਲੈਂਸ ਗੂਡਨ ਇਹ ਵੀ ਕਹਿ ਰਿਹਾ ਕਿ ਇਹ ਪਤਾ ਕਰੋ ਜੀ ਇਹ ਜਾਰਜ ਸੋਰਸ ਕਨੈਕਸ਼ਨ ਦਾ ਨਹੀਂ ਹੈ ਜਿਹਨੇ ਅਡਾਨੀ ਨੂੰ ਫਸਾਇਆ ਹੋ ਸਕਦਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਹਿੰਦੂਤਵੀ ਹਾਕਮਾਂ ਵੱਲੋਂ ਅਮਰੀਕਾ ਵਿੱਚ ਕਰਪਸ਼ਨ ਕੇਸ ਵਿੱਚ ਫਸੇ ਗੌਤਮ ਅਡਾਨੀ ਐਂਡ ਕੰਪਨੀ ਨੂੰ ਬਚਾਉਣ ਲਈ ਹੁਣ ਅਮਰੀਕੀ ਕਾਂਗਰਸਮੈਨਾਂ ਨੂੰ ਵਰਤਿਆ ਜਾ ਰਿਹਾ ਔਰ ਸਪਸ਼ਟ ਹੈ ਕਿ ਭਾਰਤੀ ਭ੍ਰਿਸ਼ਟਾਚਾਰ ਹੁਣ ਅਮਰੀਕੀ ਕਾਂਗਰਸਮੈਨਾਂ ਦੇ ਅੰਦਰੋਂ ਵੀ ਬੋਲ ਰਿਹਾ। ਇਹ ਸਾਰਾ ਮਾਜਰਾ ਕੀ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ 2 ਦਿਨਾਂ ਤੋਂ ਅਸੀਂ ਰੈਗੂਲਰਲੀ ਜਿਹੜੀ ਟ੍ਰਾਂਜੀਸ਼ਨ ਇੱਕ ਪਾਸੇ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੁਣ ਗਿਣਤੀ ਦੇ ਦਿਨ ਨੇ, ਲੈਸ ਦੈਨ 2 ਵੀਕਸ 20 ਜਨਵਰੀ ਨੂੰ ਸਭ ਕੁਝ ਜਿਹੜਾ ਉਹ ਹੈਂਡਓਵਰ ਕਰ ਦੇਣਾ। ਅੱਛਾ। ਔਰ ਅਮਰੀਕਾ ਦੇ ਵਿੱਚ ਨਵੰਬਰ ਤੋਂ ਜਦੋਂ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ ਫਰਵਰੀ ਤੱਕ ਇਹ 3 ਮਹੀਨੇ ਟ੍ਰਾਂਜੀਸ਼ਨ ਦੇ ਹੁੰਦੇ ਨੇ, ਕਿਉਂਕਿ ਲਗਭਗ 4000 ਦੇ ਕਰੀਬ ਅਹੁਦੇਦਾਰ ਹਰ ਪ੍ਰੈਜ਼ੀਡੈਂਟ ਆਪਣੀ ਟੀਮ ਦੇ ਨੋਮੀਨੇਟ ਕਰਦਾ ਹੈ। ਤੇ ਜਦੋਂ ਹੁਣ ਨਵੀਂ ਟੀਮ ਨੇ ਆਉਣਾ ਜਿਹੜੇ ਸਾਰੇ ਨੇ ਉਹ ਸਾਰੇ ਆਪਣਾ ਰੈਪ ਅਪ ਕਰ ਰਹੇ ਨੇ। ਇਕੱਲਾ ਇਹੀ ਨਹੀਂ ਵੀ ਆਪਣਾ ਬੁਰੀਆ ਬਿਸਤਰਾ ਬਣ ਰਹੇ ਨੇ, ਸਾਰਾ ਕਾਰੋਬਾਰ ਜਾਂ ਦੂਜਾ ਕਿਉਂਕਿ ਫਰੈਸ਼ ਟੀਮ ਦੇ ਹਵਾਲੇ ਕਰਨ ਦੀ ਲਾਈਨ ਹੈ। ਸੋ ਇਸ ਟਾਈਮ ਦੇ ਦੌਰਾਨ ਕੋਈ ਫੋਰਨ ਡਿਗਨਿਟਰੀ ਨਹੀਂ ਆਉਂਦਾ, ਕੋਈ ਵਿਜ਼ਿਟ ਨਹੀਂ ਹੁੰਦੀ, ਕੋਈ ਸਮਝੌਤਾ ਨਹੀਂ ਹੁੰਦਾ, ਕੋਈ ਨਵੀਂ ਗੱਲ ਨਹੀਂ ਕੀਤੀ ਜਾਂਦੀ, ਰੈਪ ਅਪ ਹੀ ਹੁੰਦਾ ਉਹ ਸਾਰੇ ਦਾ, ਜਾਂ ਜਿਹੜੀ ਡੇ ਟੂ ਡੇ ਐਕਟੀਵਿਟੀ ਹੈ ਉਹਦੀ ਕੰਟੀਨਿਊਟੀ ਹੁੰਦੀ। ਪਰ ਇਸ ਪੀਰੀਅਡ 'ਚ ਜਿਵੇਂ ਐਸ ਜੈ ਸ਼ੰਕਰ ਕ੍ਰਿਸਮਸ ਦੇ ਦੁਆਲੇ 1 ਹਫ਼ਤਾ ਆ ਕੇ ਬੈਠਾ ਰਿਹਾ ਔਰ ਫਿਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਹੁਣ ਪਿਛਲੇ 2 ਦਿਨ ਜਿਹੜਾ ਜੇਕ ਸਲੀਵਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹ ਜਾ ਕੇ ਦਿੱਲੀ 'ਚ ਬੈਠਾ ਔਰ ਉਹਨੇ ਜਿਹੜੀ ਮਨਮੋਹਨ ਸਿੰਘ ਨਾਲ ਜੂਨੀਅਰ ਬੁਸ਼ ਦੀ ਡੀਲ ਹੋਈ ਸੀ ਉਸ ਤੋਂ ਬਾਅਦ ਉਹਦੇ ਤਹਿਤ ਜਿਹੜੀਆਂ ਕੁਝ ਪ੍ਰਤੀਬੰਧਤ ਇਹਨਾਂ ਦੀਆਂ ਨਿਊਕਲੀਅਰ ਡੀਲ ਕਰਨ ਲਈ ਕੰਪਨੀਆਂ ਸੀ ਇੰਡੀਆ ਦੀਆਂ ਉਹਨਾਂ ਨੂੰ ਆਫ ਦਾ ਹੁੱਕ ਕੀਤਾ। ਔਰ ਇੱਕ ਜਿਹੜਾ ਇਸ ਐਸ ਜੈ ਸ਼ੰਕਰ ਦੇ ਵਿਜ਼ਿਟ ਦੇ ਮਕਸਦ ਨੂੰ ਲੈ ਕੇ ਜਿਹੜੇ ਇੱਕ ਤਾਂ ਮੋਦੀ ਦੇ ਲਈ ਇਨਵੀਟੇਸ਼ਨ 20 ਜਨਵਰੀ ਦੀ ਓਥ ਟੇਕਿੰਗ ਲਈ ਉਹ ਤਾਂ ਮਿਲਿਆ ਨਹੀਂ, ਲੇਕਿਨ ਜਿਹੜੀਆਂ 2-3 ਚੀਜ਼ਾਂ ਮੀਡੀਆ ਦੇ ਵਿੱਚ ਫੈਲਾਈਆਂ ਗਈਆਂ ਜਾਂ ਪਲਾਂਟ ਕੀਤੀਆਂ ਗਈਆਂ, ਇੱਕ ਇਹ ਸੀ ਕਿ ਜੀ ਉਹ ਅਡਾਨੀ ਦੇ ਖਿਲਾਫ ਜਿਹੜੇ ਕੇਸ ਨੇ, ਕਿਉਂਕਿ ਇਹਨਾਂ ਨੂੰ ਇਹ ਹੈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਜੇ ਫੇਵਰਸ ਲੈ ਲਈਆਂ ਜਾਣ ਕਿ ਇੱਕ ਤਾਂ ਨਿਖਿਲ ਗੁਪਤਾ ਉਸ ਨੂੰ ਪਾਰਡਨ ਮਿਲ ਜਾਏ ਔਰ ਉਹਨੂੰ ਵਾਪਸ ਲੈ ਜਾਇਆ ਜਾਏ, ਔਰ ਦੂਸਰਾ ਅਡਾਨੀ ਦੇ ਖਿਲਾਫ ਅਡਾਨੀ ਐਂਡ ਕੰਪਨੀ ਕਿਉਂਕਿ ਗੌਤਮ ਅਡਾਨੀ ਉਹਦਾ ਭਤੀਜਾ ਸਾਗਰ ਅਡਾਨੀ ਔਰ 5 ਹੋਰ ਜਿਹੜੇ ਨੇ ਉਹਨਾਂ ਦੇ ਐਗਜ਼ੈਕਟਿਵ ਔਰ ਡਿਸੀਜਨ ਮੇਕਰ ਉਹਨਾਂ ਦੇ ਖਿਲਾਫ ਨਿਊਯਾਰਕ ਕੋਰਟ 'ਚ ਕੇਸ ਹੈ ਜਿਹਨਾਂ ਮਲਟੀਪਲ ਕੇਸਿਸ ਨੇ ਜਿਨ੍ਹਾਂ 'ਚ 20-22 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ ਔਰ ਉਹਦੀ ਐਕਸਟ੍ਰੈਡੀਸ਼ਨ ਵੀ ਮੰਗੀ। ਨੈਕਸਟ ਸਟੈਪ ਤਾਂ ਐਕਸਟ੍ਰੈਡੀਸ਼ਨ ਦਾ ਹੋਏਗਾ, ਆਲਰੇਡੀ ਅਰੇਂਜ ਕੀਤਾ ਔਰ ਉਹਨਾਂ ਦੇ ਖਿਲਾਫ ਵਾਰੰਟ ਕੱਢੇ ਹੋਏ ਨੇ। ਔਰ ਇਹ ਵੀ ਸੀ ਕਿ ਵੀ ਇਹ 2 ਕੇਸ ਨਿਪਟਾਉਣ ਦੇ ਲਈ ਵੀ ਸ਼ਾਇਦ ਐਸ ਜੈ ਸ਼ੰਕਰ ਆਪਣਾ ਉਹਨੂੰ ਭੇਜਿਆ ਗਿਆ ਕਿ ਫਾਈਨਲ ਪੱਤਾ ਉਹ ਖੇਡੇ। ਔਰ ਉਹਦੇ 'ਚ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਜਿਹੜਾ ਅਸੀਂ ਹਾਲਾਂ ਜਦੋਂ ਇਹ ਖਬਰ ਵੀ ਆਈ ਇੱਕ ਯੂਟਿਊਬਰ ਨੇ ਦਿੱਤੀ, ਦੂਸਰਿਆਂ ਨੇ ਉਹਦੀ ਚਰਚਾ ਕੀਤੀ ਕਿ ਇਹ ਗੱਲ ਗਲਤ ਹੈ ਕਿਉਂਕਿ ਨਿਖਿਲ ਗੁਪਤਾ ਦੀ ਪੇਸ਼ੀ 17 ਜਨਵਰੀ ਦੀ ਹੈ, ਪਰ ਅੱਜ ਜਿਉਂ ਹੀ ਅਸੀਂ ਸਟੂਡੀਓ ਵੱਲ ਆ ਰਹੇ ਸੀ ਉਦੋਂ ਹੀ ਇਹ ਜਿਹੜੀ ਲੇਟੈਸਟ ਖਬਰ ਇੰਡੀਅਨ ਐਕਸਪ੍ਰੈਸ ਨੇ ਅੱਜ ਇੱਕ ਇੰਟਰਵਿਊ ਨਿਖਿਲ ਗੁਪਤਾ ਦੇ ਨਾਲ ਜੇਲ੍ਹ 'ਚ ਬੈਠਿਆਂ ਦਿੱਤਾ। ਉਹਨੇ ਕਿਹਾ ਜੀ ਮੈਂ ਆਲਮੋਸਟ 7-8 ਮਹੀਨੇ ਤੋਂ ਇੱਥੇ ਹਾਂ ਜੇਲ੍ਹ 'ਚ
ਔਰ ਮੇਰੇ ਨਾਲ ਕੋਈ ਵੀ ਇੰਡੀਅਨ ਐਮਬੈਸੀ ਜਾਂ ਕਿਸੇ ਕੌਂਸੂਲੇਟ ਦੇ ਕਿਸੇ ਅਧਿਕਾਰੀ ਨੇ ਮੁਲਾਕਾਤ ਨਹੀਂ ਕੀਤੀ। ਮੇਰੀ ਫੈਮਿਲੀ ਵੀ ਫਾਈਨੈਂਸ਼ੀਅਲੀ ਬ੍ਰੋਕਨ ਹੈ, ਇਸ ਲਈ ਮੈਂ ਵਕੀਲ ਵੀ ਨਹੀਂ ਕਰ ਸਕਿਆ। ਜਿਹੜਾ ਸਰਕਾਰੀ ਵਕੀਲ ਦਿੱਤਾ ਉਹ ਕੰਪਰੋਮਾਈਜ਼ ਸੀ, ਇਸ ਲਈ ਨਹੀਂ ਕੀਤਾ। ਔਰ ਇਹ ਬਿਲਕੁਲ ਮੇਰੀ ਕੋਈ ਮਦਦ ਨਹੀਂ ਕਰ ਰਿਹਾ। ਔਰ ਇਹ ਜਿਹੜੀ ਮੇਰੇ ਖਿਲਾਫ ਚਾਰजेस ਨੇ ਜਾਂ ਜਿਹੜਾ ਫੋਨ ਪ੍ਰੂਫ ਕਿ ਜੋ ਮੈਂ ਗੱਲਬਾਤ ਕਰ ਰਿਹਾ ਮੈਂ ਨਹੀਂ ਜਾਣਦਾ ਵਿਕਾਸ ਯਾਦਵ ਕੌਣ ਹੈ, ਇਹ ਉਹ ਚਲੋ ਬਾਕੀ ਤਾਂ ਅਦਾਲਤਾਂ ਨੇ ਦੇਖਣਾ ਹੈ ਕਿ ਭਾਈ ਉਹਦਾ ਕੀ ਹੈ। ਪਰ ਉਸ ਤੋਂ ਇਹ ਗੱਲ ਤਾਂ ਨੇਗੇਟ ਹੋ ਗਈ ਕਿ ਵੀ ਨਿਖਿਲ ਗੁਪਤਾ ਜਿਹੜਾ ਹੈ ਉਹਨੂੰ ਜਿਹੜਾ ਉਹ ਨਾਲ ਲੈ ਗਿਆ ਐਸ ਜੈ ਸ਼ੰਕਰ। ਇਹ ਦੈਟ ਸ਼ੁੱਡ ਬੀ ਪੁੱਟ ਟੂ ਰੈਸਟ। ਦੂਸਰਾ ਪਾਰਟ ਜਿਹੜਾ ਸੀ ਕਿ ਵੀ ਅਡਾਨੀਆਂ ਦੇ ਕੇਸ ਜਿਹੜੇ ਨੇ ਉਹਦੀ ਵਾਪਸੀ ਉਹ ਵੀ ਕਿਉਂਕਿ ਇਮੀਡੀਏਟ ਤਾਂ ਉਹਦੇ 'ਚ ਤਾਂ ਕੋਈ ਪਾਰਡਨ ਨਹੀਂ ਇਨਵੋਲਵ ਹੈ। ਉਹ ਜਿਹੜੀ ਉਹਦੇ ਨਿਖਿਲ ਗੁਪਤਾ ਦੇ ਮਾਮਲੇ 'ਚ ਦੇਖੀ ਜਾਂਦੀ ਸੀ। ਲੇਕਿਨ ਇਸੇ ਦੌਰਾਨ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਇਹਨਾਂ ਦੇ ਮੀਡੀਆ ਨੇ ਲਾਈ ਕਿ ਵੀ ਉਹਨਾਂ ਨੇ ਅਡਾਨੀਆਂ ਨੂੰ ਉਹਨਾਂ ਨੇ ਇਹ ਦੇਖ ਲਿਆ ਕਿ ਵੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਤਾਂ ਇਹਦੇ 'ਚ ਕੁਛ ਨਹੀਂ ਕਰ ਪਾਉਣਾ ਹੈ। ਸੋ ਆਲਰੇਡੀ ਉਹਨਾਂ ਨੇ ਜਿਹੜਾ ਸਾਡਾ ਸੀ ਕਿ ਵੀ ਹਾਲਾਂ ਕੋਈ ਵੀ ਰਿਪਬਲਿਕਨ ਨੋਮੀਨੀ ਟਰੰਪ ਐਡਮਿਨਿਸਟ੍ਰੇਸ਼ਨ ਦਾ ਐਸ ਜੈ ਸ਼ੰਕਰ ਨੂੰ ਨਹੀਂ ਮਿਲਿਆ। ਪਰ ਜਿਹੜਾ ਥੋੜ੍ਹਾ ਬਹੁਤ ਇਹਨਾਂ ਨੇ ਜਿਨ੍ਹਾਂ ਨੂੰ ਹੁਣ ਅੱਗੋਂ ਪੈਸੇ ਦਿੱਤੇ ਹੁੰਦੇ ਨੇ ਜਾਂ ਦੂਜਾ ਹੁੰਦਾ ਕੋਈ ਕਾਰਗੁਜ਼ਾਰੀ ਵੀ ਦਿਖਾਣੀ ਹੁੰਦੀ ਹੈ ਕਿ ਜੀ ਦੱਸੋ ਤੁਸੀਂ ਕੀ ਇਹਦੇ 'ਚੋਂ ਹਾਸਿਲ ਕੀਤਾ। ਸੋ ਜਿਹੜੀ ਖਬਰ ਪ੍ਰੋਮੀਨੈਂਟਲੀ ਹੈ ਕਿ ਬਈ ਇੱਕ 5 ਟਰਮ ਜਿਹੜਾ ਕਾਂਗਰਸਮੈਨ ਹੈ ਰਿਪਬਲਿਕਨ ਪਾਰਟੀ ਦਾ, ਸੈਨੇਟ ਦੀ ਜਿਹੜਾ ਕਾਂਗਰਸ ਦੀ ਜੁਡੀਸ਼ਰੀ ਕਮੇਟੀ ਦੇ ਉੱਤੇ ਵੀ ਹੈ, ਕਾਂਗਰਸਮੈਨ ਲੈਂਸ ਗੂਡਨ, ਉਹਨੇ ਜਿਹੜਾ ਅੱਜ ਇੱਕ ਲੈਟਰ ਕੱਲ੍ਹ ਦਾ ਲਿਖਿਆ ਹੋਏਗਾ ਕਿਉਂਕਿ ਅੱਜ ਮੀਡੀਆ 'ਚ ਆਇਆ ਜੀ, ਉਸ ਨੇ ਅਮਰੀਕਾ ਦੇ ਅਟਾਰਨੀ ਜਨਰਲ ਮੈਰਿਕ ਬੀ ਗਾਰਲੈਂਡ ਉਸ ਨੂੰ ਲੈਟਰ ਲਿਖਿਆ ਔਰ ਉਸ ਨੂੰ ਕਿਹਾ ਕਿ ਜੀ ਇਹ ਤੁਸੀਂ ਕੀ ਕੰਮ ਫੜਿਆ ਅਡਾਨੀ ਜਿਹਨੇ ਅਮਰੀਕਾ 'ਚ $10 ਬਿਲੀਅਨ ਇਨਵੈਸਟ ਕਰਨਾ ਹੈ, ਜਿਹਦੇ ਥੱਲੇ ਹਜ਼ਾਰਾਂ ਅਮਰੀਕਨਾਂ ਨੂੰ ਜੋਬ ਮਿਲੇਗੀ ਔਰ ਇਹ ਹੈ ਵੀ ਤੁਸੀਂ ਉਹਨੂੰ ਇਸ ਕਿਸਮ ਦੇ ਕੇਸ 'ਚ ਉਲਝਾਇਆ ਹੋਇਆ ਹੈ, ਇੰਡੀਆ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਪ੍ਰਭਾਵਿਤ ਹੋਏਗੀ ਜਾਂ ਦੂਜੀ ਹੋਏਗੀ, ਉਹਨੂੰ ਬੰਦ ਕਰੋ, ਖ਼ਤਮ ਕਰੋ। ਔਰ ਇਹ ਕਿਹਾ ਜਾਂਦਾ ਹੈ ਕਿ ਕਾਂਗਰਸਮੈਨ ਲੈਂਸ ਗੂਡਨ ਟਰੰਪ ਦੇ ਨੇੜੇ ਹੈ। ਜ਼ਾਹਰ ਹੈ ਕਿ ਉਹਦੀਆਂ ਫੋਟੋਆਂ ਵੀ ਇੱਕ ਦੋ ਦਾ ਹਿੰਦੂ ਜਾਂ ਦੂਜਿਆਂ ਨੇ ਲਾਈਆਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਦੀ ਜੁਡੀਸ਼ਰੀ ਕਮੇਟੀ ਦੇ ਉੱਤੇ ਵੀ ਹੈ ਉਹ। ਔਰ ਜਿਹੜਾ ਹੈ ਉਹ ਸੀਨੀਅਰ ਜਿਹੜਾ 5 ਟਰਮ ਕਾਂਗਰਸਮੈਨ ਹੁੰਦਾ ਤਾਂ ਉਹਨੂੰ ਸੀਨੀਅਰ 'ਚ ਗਿਣਿਆ ਜਾਂਦਾ, ਕੋਈ ਨੋਵਿਸ ਨਹੀਂ ਹੈ। ਹੁਣ ਇਹਦਾ ਇਹਨਾਂ ਨੂੰ ਲੱਗਾ ਕਿ ਜੀ ਹੁਣ ਸਾਨੂੰ ਕੋਈ ਤਾਂ ਡੂਬਤੇ ਕੋ ਤਿਨਕੇ ਕਾ ਸਹਾਰਾ ਵੀ ਸਾਨੂੰ ਕੋਈ ਤਾਂ ਸਹਾਰਾ ਮਿਲਿਆ। ਔਰ ਇਹ ਜਿਹੜਾ ਇਹਦੀ ਹੈਡਲਾਈਨ ਲਾਈ ਹੈ ਇਹਨਾਂ ਨੇ, US ਕਾਂਗਰਸਮੈਨ ਚੈਲੰਜਸ ਬਾਈਡਨ ਐਡਮਿਨਿਸਟ੍ਰੇਸ਼ਨਸ ਡਿਸੀਜਨ ਟੂ ਇਨਵੈਸਟੀਗੇਟ ਗੌਤਮ ਅਡਾਨੀ। ਔਰ ਉਹ ਕਹਿ ਰਿਹਾ ਕਿ ਇੰਸਟੈਡ ਆਫ ਪਰਸਿਊਇੰਗ ਕੇਸਿਸ with tenuous jurisdiction and limited relevance to US interest ਕਿ ਜੀ ਕੇਸ ਦੇ ਥੱਲੇ ਅਮਰੀਕਾ ਦਾ ਕੀ ਇੰਟਰਸਟ ਹੈ। ਜੇ ਉਹਨੇ ਕਰਪਸ਼ਨ ਉਹਨੇ ਦਿੱਤੀ ਬਰਾਈਬ ਜਾਂ ਦੂਜਾ, ਤੁਸੀਂ ਉਹਨੇ ਇਹ ਕਿਹਾ ਕਿ ਜੀ ਦਾ ਡਿਪਾਰਟਮੈਂਟ ਆਫ ਜਸਟਿਸ ਸ਼ੁੱਡ ਫੋਕਸ ਔਨ ਪਨਿਸ਼ਿੰਗ ਬੈਡ ਐਕਟਰਸ ਐਟ ਹੋਮ ਰਾਦਰ ਦੈਨ ਚੇਜ਼ਿੰਗ ਰਿਊਮਰਸ ਅਬਰੋਡ ਕਿ ਜੀ ਤੁਸੀਂ ਪਰਛਾਵਿਆਂ ਨੂੰ ਚੇਜ਼ ਕਰ ਰਹੇ ਹੋ ਤੇ ਜਿਹੜਾ ਕੰਮ ਤਾਂ ਕਰੋ ਵਿਦਨ ਇੰਡੀਆ, ਜਿਹੜੇ ਵਿਦਨ ਅਮਰੀਕਾ ਜਿਹੜੇ ਕ੍ਰਿਮੀਨਲ ਨੇ, ਔਰ ਇਹ ਸਾਰਿਆਂ ਨੂੰ ਛੱਡੋ। ਔਰ ਉਹਨੇ ਉਸ ਸਟਰੋਂਗਲੀ ਵਰਡਡ ਲੈਟਰ ਹੈ, ਉਹਨੇ ਕਿਹਾ ਕਿ ਵੀ ਇਹ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਦੀ ਸਿਲੈਕਟਿਵ ਪ੍ਰੋਸੀਕਿਊਸ਼ਨ ਫੋਰਨ ਐਂਟੀਟੀਜ਼ ਦੀ ਹੈ, ਇਹ ਪੋਟੈਂਸ਼ੀਅਲ ਹਾਰਮ ਕਰੇਗੀ US ਇੰਟਰਸਟ ਨੂੰ, ਸਾਡੇ ਗਲੋਬਲ ਅਲਾਇੰਸ ਨੂੰ, ਸਾਡੀ ਇਕਨੋਮਿਕ ਗਰੋਥ ਨੂੰ, ਔਰ ਇਹਦੇ ਨਾਲ ਜਾਰਜ ਸੋਰਸ ਕਨੈਕਸ਼ਨ ਵੀ ਹੋ ਸਕਦਾ। ਹੁਣ ਤੁਸੀਂ ਦੇਖੋ ਵੀ ਇੰਡੀਅਨਸ ਕਿਵੇਂ ਸਿਸਟਮੈਟਿਕਲੀ ਕੰਮ ਕਰਦੇ ਨੇ। ਬਿਲਕੁਲ ਪਹਿਲਾਂ ਰਾਜ ਸਭਾ ਦੇ ਵਿੱਚ ਇੱਕ ਪ੍ਰੋਮੀਨੈਂਟ BJP ਵਾਲਿਆਂ ਨੇ ਸਿੱਧੇ ਤੌਰ 'ਤੇ ਜਿਹੜਾ ਅਮਰੀਕਾ ਦੀ ਡੀਪ ਸਟੇਟ ਨੂੰ ਔਰ ਜਾਰਜ ਸੋਰਸ ਨੂੰ ਇੰਡੀਆ ਨੂੰ ਡੀਸਟੈਬਲਾਈਜ਼ ਕਰਨ ਦੇ ਏਜੰਡੇ 'ਤੇ ਕੰਮ ਕਰਦਾ ਦਿਖਾਇਆ। ਫਿਰ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਾਰਜ ਸੋਰਸ ਨੂੰ ਬਾਈਡਨ ਨੇ ਫਰੀडम ਮੈਡਲ ਦਿੱਤਾ ਇੰਡੀਆ ਦੇ ਵਿੱਚ, ਫਿਰ ਇਹਨਾਂ ਦੀ ਕੱਚੀ ਹੋਈ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ। ਹੁਣ ਇਸ ਰਿਪਬਲਿਕਨ ਤੋਂ ਇਹ ਕਵਾ ਰਹੇ ਨੇ ਕਿ ਕਿਉਂਕਿ ਜਾਰਜ ਸੋਰਸ ਨੂੰ ਟਰੰਪ ਬਹੁਤ ਹਿੱਟ ਕਰਦਾ, ਜਿਵੇਂ ਐਲਨ ਮਸਕ ਔਰ ਜਿਵੇਂ ਇਹਨਾਂ ਦੇ ਰਿਪਬਲਿਕਨ ਔਰ ਡੈਮੋਕ੍ਰੇਟਾਂ ਦੇ ਆਪੋ ਆਪਣੇ ਸ਼ਾਹ ਹੁੰਦੇ ਨੇ। ਉਹ ਕਹਿੰਦੇ ਤੇਰਾ ਸ਼ਾਹ ਵੱਡਾ ਕਿ ਮੇਰਾ ਸ਼ਾਹ ਵੱਡਾ। ਸੋ ਇਹਦਾ ਟਰੰਪ ਦਾ ਸ਼ਾਹ ਤਾਂ ਐਲਨ ਮਸਕ ਹੈ, ਜਿਹੜਾ ਜੋ ਮੂੰਹ 'ਚ ਆਇਆ ਬੋਲ ਰਿਹਾ, ਸਾਰੇ ਯੂਰਪ 'ਚ ਵਕਤ ਪਾਇਆ ਹੋਇਆ। ਇਹ ਤਾਂ ਹੁਣ ਨਜ਼ਰ ਆਏਗਾ ਕਿ 6 ਮਹੀਨੇ 'ਚ ਜੇ ਕਹਿਣਾ ਹੋਏ ਵੀ ਇਹਨਾਂ ਬਾਰੇ ਇਹ ਤਾਂ ਨਹੀਂ ਕਹਿ ਸਕਦੇ ਵੀ ਟਰੰਪ ਤੇ ਸੋਰਸ ਜੁੰਡੀ ਹੋਣਗੇ, ਪਰ ਇੱਕ ਦੂਜੇ ਦੀਆਂ ਟਾਈਆਂ ਫੜ ਕੇ ਘੋਟ ਰਹੇ ਹੋਣਗੇ। ਉਹਦਾ ਗਲਾ ਘੋਟੇਗਾ ਜਿਸ ਕਿਸਮ ਦਾ
ਦੋਨੋਂ ਪਾਸੇ ਹੀ ਕੰਮ ਚੱਲ ਰਿਹਾ। ਸੋ ਇਹਨਾਂ ਨੇ ਇੰਡੀਅਨਸ ਨੇ ਸਮਾਰਟਲੀ, ਜਿੱਥੇ ਖੁਦ ਪਹਿਲਾਂ ਜਾਰਜ ਸੋਰਸ ਨੂੰ ਬਲੇਮ ਕੀਤਾ, ਇਹ ਕਾਂਗਰਸਮੈਨ ਲੈਂਸ ਗੂਡਨ ਇਹ ਵੀ ਕਹਿ ਰਿਹਾ ਕਿ ਇਹ ਪਤਾ ਕਰੋ ਜੀ ਇਹ ਜਾਰਜ ਸੋਰਸ ਕਨੈਕਸ਼ਨ ਦਾ ਨਹੀਂ ਹੈ ਜਿਹਨੇ ਅਡਾਨੀ ਨੂੰ ਫਸਾਇਆ ਹੋ ਸਕਦਾ ਹੈ। ਔਰ ਇਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸਿਲੈਕਟਿਵ ਐਕਸ਼ਨ ਨੇ ਡਿਪਾਰਟਮੈਂਟ ਆਫ ਜਸਟਿਸ ਦੇ, ਇਹ ਕ੍ਰਿਟੀਕਲ ਅਲਾਇੰਸ ਜਿਹੜਾ ਸਾਡਾ ਕੀ ਪਾਰਟਨਰ ਨਾਲ ਹੈ, ਇੰਡੀਆ ਸਾਡਾ ਕੀ ਪਾਰਟਨਰ ਹੈ ਔਰ ਅਮਰੀਕਾ ਦਾ ਸਟਰੋਂਗੈਸਟ ਅਲਾਈ ਹੈ ਏਸ਼ੀਆ ਪੈਸੀਫਿਕ ਰੀਜਨ 'ਚ, ਉਸ ਨੂੰ ਡੈਮੇਜ ਕਰਨ ਦੇ ਲਈ ਹੈ। ਔਰ ਇਸ ਲਈ ਬਜਾਏ ਇਸ ਕਿਸਮ ਦੇ ਕੇਸਿਸ ਨੂੰ ਪਰਸਿਊ ਕਰਨ ਦੇ ਜਿਹੜਾ ਉਹ ਬੈਡ ਐਕਟਰਸ ਜਿਹੜੇ ਨੇ ਉਹਨਾਂ ਨੂੰ ਪਨਿਸ਼ ਕੀਤਾ ਜਾਏ। ਫਿਰ ਉਹ ਇੱਥੇ ਨਹੀਂ ਰੁਕਦਾ, ਉਹ ਕਹਿੰਦਾ ਕਿ ਬਈ ਇਹ ਜਿਹੜਾ ਅਡਾਨੀ ਹੈ ਉਹ ਤਾਂ ਟੈਨਸ ਆਫ ਬਿਲੀਅਨਸ ਆਫ ਡਾਲਰਸ ਅਮਰੀਕਾ 'ਚ ਇਨਵੈਸਟ ਕਰਨਾ ਚਾਹੁੰਦਾ ਹੈ, ਜਿਹੜਾ ਟੈਨਸ ਆਫ ਥਾਊਜ਼ੈਂਡਸ ਆਫ ਜੌਬ ਫਾਰ ਅਮਰੀਕਨਸ ਹੋਏਗਾ। ਅਤੇ ਜੇ ਇਹਨੂੰ ਇੰਡਾਇਰੈਕਟ ਕੀਤਾ, ਇਹਨੂੰ ਕੁਛ ਹੁੰਦਾ ਤੇ ਇਹ ਤਾਂ ਜਿਹੜਾ ਉਹ ਅਮਰੀਕਨ ਇੰਟਰਸਟ ਦੇ ਖਿਲਾਫ ਜਾਏਗਾ। ਫਿਰ ਉਹਨੇ ਕਿਹਾ ਜੀ ਜੇ ਇੰਡੀਆ ਨੇ ਐਕਸਟ੍ਰੈਡੀਸ਼ਨ ਨਾ ਦਿੱਤੀ ਉਹਦੀ ਫਿਰ ਕੀ ਹੋਏਗਾ, ਉਹ ਨਹੀਂ ਦੇਗਾ ਇੰਡੀਆ ਉਹਦੇ ਕਹਿਣ ਦੇ ਮੁਤਾਬਕ। ਉਹਨਾਂ ਨੇ ਕਿਹਾ ਜੀ ਅਸੀਂ ਜਿਹੜੀਆਂ ਰੀਅਲ ਥ੍ਰੈਟਸ ਦੇਖੀਏ, ਵਾਇਲੈਂਟ ਕ੍ਰਾਈਮ, ਇਕਨੋਮਿਕ ਐਸਪਾਇਨੇਜ ਔਰ ਦੂਸਰਿਆਂ ਦਾ, ਇਸ ਕਿਸਮ ਦੇ ਮਗਰ ਨਾ ਜਾਈਏ। ਇਹ ਜਿਹੜਾ ਅਨਵੈਲਕਮ ਹੈ ਜੋ ਵੀ ਇਸ ਵੇਲੇ ਅਡਾਨੀ ਦੇ ਖਿਲਾਫ ਕੀਤਾ ਜਾ ਰਿਹਾ, ਔਰ ਇਹਦੀ ਜਿਹੜੀ ਟਾਈਮਿੰਗ ਵੀ ਹੈ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਐਂਡ ਹੋ ਰਿਹਾ, ਇਸ ਤੋਂ ਲੱਗਦਾ ਹੈ ਕਿ ਵੀ ਇਹਨਾਂ ਦੀ ਕੋਈ ਮਾਲਾਫਾਈਡ ਇੰਟੈਂਸ਼ਨ ਹੈ। ਔਰ ਇਹ ਜਿਹੜੀ ਟੈਕਸ ਪੇਅਰ ਦੀ ਮਨੀ, ਇਸ ਕਿਸਮ ਦੀ ਲੈਂਥੀ ਔਰ ਪੋਲੀਟੀਕਲੀ ਮੋਟੀਵੇਟਡ ਇਹ ਮੁਕੱਦਮੇ ਫੋਰਨ ਕੰਟਰੀਜ਼ ਦੇ ਖਿਲਾਫ, ਉਹਨਾਂ ਤੋਂ ਜਿਹੜੀਆਂ ਹਜ਼ਾਰਾਂ ਮੀਲ ਦੂਰ ਮੁਲਕ ਨੇ, ਡਿਪਾਰਟਮੈਂਟ ਜਿਹੜਾ ਉਹ ਆਪਣਾ ਅਮਰੀਕਨ ਲੋਕਾਂ ਨੂੰ ਸਰਵ ਕਰੇ। ਔਰ ਇਹ ਜਿਹੜਾ ਉਹਨੂੰ ਅਟਾਰਨੀ ਜਨਰਲ ਨੂੰ ਕਹਿ ਰਿਹਾ ਕਿ ਵੀ ਇਹ ਆਊਟਗੋਇੰਗ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੇਰੀ ਡਿਊਟੀ ਹੈ ਕਿ ਤੂੰ ਇਸ ਕੇਸ ਨੂੰ ਜਿਹੜਾ ਉਹ ਵਾਪਸ ਲਵੋ ਇਸ ਨੂੰ, ਤਾਂ ਕਿ ਇਸ ਦੀਆਂ ਜਿਓ ਪੋਲੀਟੀਕਲ ਜਿਹੜੀਆਂ ਨੇ ਉਹ ਰੈਮੀਫਿਕੇਸ਼ਨਸ ਨਾ ਹੋਣ। ਔਰ ਇਸ ਦੇ ਉੱਤੇ ਉਹਨੇ ਕਿਹਾ ਵੀ ਇਸ ਨਾਲ ਅਮਰੀਕਾ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਭਾਰਤ ਨਾਲ ਸਟ੍ਰੇਨ ਹੋਏਗੀ ਔਰ ਭਾਰਤ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਬਹੁਤ ਵੱਡਾ ਸਾਡਾ ਇੰਡੋ ਪੈਸੀਫਿਕ ਅਲਾਈ ਹੈ। ਔਰ ਦੂਸਰੇ ਔਰ ਪ੍ਰੈਜ਼ੀਡੈਂਟ ਟਰੰਪ ਦੇ ਥੱਲੇ ਜਦੋਂ ਅਸੀਂ ਇੱਕ ਨਿਊ ਈਰਾ 'ਚ ਦਾਖਲ ਹੋ ਰਹੇ ਹਾਂ, ਅਮਰੀਕਨ ਬੜੇ ਹੋਪਫੁਲ ਨੇ ਕਿ ਅਮਰੀਕਾ ਦੇ ਵਿੱਚ ਖੁਸ਼ਹਾਲੀ, ਤਰੱਕੀ, ਇਕਨੋਮਿਕਲ ਰਿਕਵਰੀ, ਪੋਲੀਟੀਕਲ ਫਰੀडम ਹੋਏਗੀ। ਔਰ ਇਹ ਜੇ ਅਸੀਂ ਇਸ ਸਾਰੇ ਨੂੰ ਰਿਵਾਈਵ ਕਰਨਾ, ਫਿਰ ਸਾਡੀ ਐਬਿਲਿਟੀ ਵੀ ਹੋਣੀ ਚਾਹੀਦੀ ਹੈ ਕਿ ਵੀ ਅਸੀਂ ਜਿਹੜੇ ਪ੍ਰੋਸਪੈਕਟਿਵ ਜਾਂ ਚਾਹਵਾਨ ਇਨਵੈਸਟਰ ਨੇ ਅਮਰੀਕਾ 'ਚ, ਅਡਾਨੀ ਵਰਗੇ ਜਿਹੜੇ ਬਿਲੀਅਨਸ ਆਫ ਡਾਲਰ ਇਨਵੈਸਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਐਨਕਰੇਜ ਕਰੀਏ। ਔਰ ਉਹਨੇ ਕਿਹਾ ਕਿ ਇਹ ਜਿਹੜੇ ਅਡਾਨੀ ਕੇਸ ਦੇ ਵਿੱਚ ਐਲੀਗੇਸ਼ਨ ਨੇ ਜੇ ਸੱਚ ਵੀ ਸਾਬਤ ਹੋਣ, ਫਿਰ ਵੀ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਵੀ ਇਹ ਬ੍ਰਾਈਬਸ ਦਿੱਤੀਆਂ ਗਈਆਂ। ਉਹ ਤਾਂ ਇੰਡੀਅਨ ਸਟੇਟ ਗਵਰਨਮੈਂਟ ਆਫੀਸ਼ੀਅਲਸ ਨੂੰ ਦਿੱਤੀਆਂ, ਅਮਰੀਕਾ ਨੂੰ ਇਹਦੇ ਨਾਲ ਕੀ ਫਰਕ ਪੈਂਦਾ। ਔਰ ਇਹ ਸਾਰੇ ਜਿਹੜੇ ਨੇ ਇਸ 'ਚੋਂ ਉਹਨੇ ਕਿਹਾ ਕਿ ਜੀ ਸਾਨੂੰ ਇਸ 'ਚੋਂ ਬੈਕ ਆਫ ਕਰਨਾ ਚਾਹੀਦਾ। ਔਰ ਇਹ ਸਾਡੀ ਜਿਹੜੀ ਹੈ ਸਮਾਰਟ ਪਹੁੰਚ ਅਮਰੀਕਨ ਇਹੀ ਹੋਏਗੀ ਕਿ ਵੀ ਅਸੀਂ ਇਹ ਸਾਰੇ ਦੇ ਉੱਤੇ ਇਹਨਾਂ ਗੱਲਾਂ ਨੂੰ ਇਗਨੋਰ ਕਰੀਏ ਔਰ ਇਹ ਜਿਹੜਾ ਇਹ ਸਾਰੇ ਤੋਂ ਭੱਲਾ ਝਾੜੀਏ। ਸੋ ਸਾਨੂੰ ਇਹ ਲੱਗਦਾ ਕਿ ਵੀ ਇਹ ਜਿਹੜੀ ਜਿਵੇਂ ਹੁੰਦਾ ਸਾਡੇ ਕਹਿਣਗੇ ਵੀ ਗੁਆਂਢੀ ਦਾ ਰੂਪ ਭਾਵੇਂ ਨਾ ਚੜ੍ਹੇ, ਮੱਤ ਤਾਂ ਆ ਜਾਂਦੀ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਇੰਡੀਅਨਸ ਨੇ ਜੋ ਕਰਪਸ਼ਨ ਦਾ ਦੌਰ ਦੌਰਾ ਉੱਥੇ ਕੀਤਾ, ਇੱਥੇ ਵੀ ਬ੍ਰਾਈਬ ਤਾਂ ਕੈਨੇਡਾ 'ਚ ਅਸੀਂ ਦੇਖਦੇ ਹਾਂ ਫੋਰਨ ਇੰਟਰਫੇਰੈਂਸ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਦੋਂ 31 ਤਰੀਕ ਤੱਕ ਰਿਪੋਰਟ ਆਈ ਕਿ ਕਿਵੇਂ ਕੰਜ਼ਰਵੇਟਿਵ ਪਾਰਟੀ ਦੇ ਔਰ ਈਵਨ ਲਿਬਰਲ 'ਚੋਂ ਵੀ ਬੰਦੇ ਹੋਣਗੇ, ਦੂਜੇ 'ਚੋਂ ਵੀ ਹੋਣਗੇ, ਕਿਵੇਂ ਕਰਪਟ ਕੀਤੇ ਹੋਏ ਨੇ। ਜਿਵੇਂ ਆਸਟ੍ਰੇਲੀਆ ਸਿੱਖ ਫੈਡਰੇਸ਼ਨ ਨੇ ਮੰਗ ਕੀਤੀ ਔਰ ਉਸ ਨੂੰ ਐਪਰੀਸ਼ੀਏਟ ਕੀਤਾ ਸਾਡੇ ਵੀਰਾਂ ਨੇ ਹੋਰ ਵੀ ਕਿ ਭਾਈ ਇਹ ਕਿ ਵੀ ਆਸਟ੍ਰੇਲੀਆ ਵਾਲੇ ਇਨਵੈਸਟੀਗੇਟ ਕਰੋ ਵੀ ਕਿਹੜੇ ਕਿਉਂਕਿ ਆਲਰੇਡੀ ਉਹਨਾਂ ਦੇ ਇੰਟੈਲੀਜੈਂਸ ਚੀਫ ਨੇ ਕਿਹਾ ਸੀ ਕਿ ਪੋਲੀਟੀਸ਼ੀਅਨਸ ਨੂੰ ਗਰੂਮ ਕੀਤਾ ਗਿਆ। ਹੁਣ ਕਿਹੜੇ ਗਰੂਮਡ ਪੋਲੀਟੀਸ਼ੀਅਨ ਨੇ ਉਹ ਸਾਹਮਣੇ ਆਉਣੇ ਚਾਹੀਦੇ ਨੇ। ਔਰ ਅਮਰੀਕਾ ਦੇ ਵਿੱਚ ਜੇ ਇਹ ਕਾਂਗਰਸਮੈਨ ਲੈਂਸ ਗੂਡਨ 5 ਟਾਈਮ ਕਾਂਗਰਸਮੈਨ, ਜੇ ਇਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾਏ ਤਾਂ ਫਿਰ ਜ਼ਾਹਰ ਹੋਏਗਾ ਵੀ ਇਹ ਵੀ ਉਹਨਾਂ ਗਰੂਮਡ 'ਚੋਂ ਹੀ ਹੈ। ਇਹ ਜਿਹੜਾ ਬਿਆਨਬਾਜ਼ੀਆਂ ਇਸ ਕਿਸਮ ਦੀਆਂ ਟਾਈਮਿੰਗ ਜਾਂ ਦੂਜਾ ਹੁੰਦਾ, ਇਹ ਨਹੀਂ ਬੋਲਦੇ ਜਿਹੜਾ ਗੱਲੇ 'ਚ ਗਿਆ ਪੈਸਾ ਹੈ ਜਿਹੜਾ ਉਹਨੂੰ ਉਹਨਾਂ ਦੇ ਬੈਂਕ ਅਕਾਊਂਟਾਂ 'ਚ ਨਹੀਂ ਜਾਂਦਾ। ਇਹ ਹੋਰ ਤਰੀਕੇ ਨੇ ਇੱਥੇ ਵੀ, ਕਿਉਂਕਿ ਤੁਸੀਂ ਭਾਵੇਂ ਆਪਣੇ ਬੰਦਿਆਂ ਤੋਂ ਡੋਨੇਟ ਕਰਾਉਂਦੇ ਹੋ, ਹਜ਼ਾਰ ਦੀ ਲਿਮਿਟ ਹੁੰਦੀ ਹੈ। ਉਹ ਇੱਥੇ ਇੱਕ ਕੇਸ ਜਿਹਦੇ 'ਚ ਇੰਡੀਅਨ ਐਮਬੈਸੀ ਇਨਵੋਲਵ ਸੀ, ਲਲਿਤ ਗਾਦੀਆ ਕੇਸ ਸੀ,
ਜਿਹਦੇ 'ਚ ਕਿ ਇੱਕ ਹੋਟਲ ਦੇ ਹੀ 10 ਮੁਲਾਜ਼ਮਾਂ ਨੇ $1000 ਡੋਨੇਟ ਕੀਤਾ ਕਾਂਗਰਸਮੈਨ ਨੂੰ। ਤੇ ਉਹ ਜਦੋਂ ਇਨਵੈਸਟੀਗੇਸ਼ਨ 'ਚ ਆਇਆ ਕੋਈ ਹੋਰ ਉਹਨਾਂ ਦਾ ਫੜਿਆ ਗਿਆ, ਉਹਨਾਂ ਨੇ ਕਿਹਾ, ਫਿਰ ਜਦੋਂ ਹੋਟਲ ਵਾਲਿਆਂ ਨੂੰ ਉਹਨਾਂ ਨੇ ਸੱਦਿਆ ਜਿਨ੍ਹਾਂ 'ਚ ਕੁਛ ਕੋਲ ਗ੍ਰੀਨ ਕਾਰਡ ਵੀ ਨਹੀਂ ਸੀ, ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਤੁਸੀਂ ਸਾਡੇ ਨਾਂ ਤੇ ਅਸੀਂ ਲਿਖੇ ਨੇ ਚੈੱਕ, ਪਰ ਸਾਨੂੰ ਉਹਨਾਂ ਨੇ ਮਾਲਕ ਨੇ ਹੀ ਰੀਇੰਬਰਸ ਕਰਤੇ ਸੀ। ਔਰ ਇਹ ਇਹਨਾਂ ਦਾ ਤਰੀਕਾ ਹੁੰਦਾ ਵੀ ਲਾਅ ਨੂੰ ਤੋੜਨਾ। ਇਹ ਤਾਂ ਹਿੰਦੂਤਵੀਆਂ ਤੋਂ ਬਿਹਤਰ ਕੋਈ ਨਹੀਂ ਜਾਣਦਾ, ਕਿਉਂਕਿ ਇਹਨਾਂ ਦੇ ਹੀ ਵਡੇਰੇ ਨੇ। ਜਿਹੜਾ ਵੱਡਾ ਰਾਈਟਰ ਸੀ ਨਿਰਾਦ ਚੌਧਰੀ ਬੰਗਾਲੀ, ਉਹਦੀ ਕੋਟ ਮੈਂ ਜਦੋਂ ਕਹਿੰਦਾ ਫਿਰ ਇਹਨਾਂ ਨੂੰ ਬਹੁਤ ਤਕਲੀਫ ਹੁੰਦੀ। ਮੈਂ ਕਿਹਾ ਗ੍ਰੇਟ ਰਾਈਟਰ ਨਿਰਾਦ ਚੌਧਰੀ ਨੇ ਕਿਹਾ ਸੀ ਕਿ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ, ਵੀ ਇਹਨਾਂ ਦੀਆਂ ਜੀਨਸ ਦੇ ਵਿੱਚ ਕਰਪਸ਼ਨ ਹੈ। ਸੋ ਉਹ ਹੁਣ ਗੰਦ ਜਿਹੜਾ ਇੱਥੇ ਵੀ ਲੈ ਆਏ ਨੇ। ਐਵੇਂ ਨਹੀਂ H1B ਵੀਜ਼ਾ ਔਰ ਦੂਜੇ ਦੇ ਉੱਤੇ ਚੀਕਾਂ ਮਾਰਦੇ, ਜਿਸ ਲੈਵਲ ਦੇ ਉੱਤੇ ਸਾਫ਼ ਸੁਥਰੀ ਸੁਸਾਇਟੀ ਸੀ ਔਰ ਇੱਥੇ ਇਹਨਾਂ ਨੇ ਲਿਆ ਕੇ ਗੰਦ ਪਾਇਆ ਹੋਇਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।